पंजाब, हिमाचल, हरियाणा और राजस्थान ने जिहड़ा पंजाब दे नाल तावन कीता और उहदे उत्ते भी गल करांगे। ते फिर जिहड़ा पाकिस्तान ने अपना फर्ज निभाया एक छोटा भरा होने के नाते करके वड्डे पंजाब भरा दी जिहड़ी हैल्प कीती है उहदे उत्ते असीं गल करांगे। जी मियाँ साहब की कहंदे? बिस्मिल्लाहिर्रहमानिर्रहीम। साडा देश पंजाब देख रहे दोस्तों अस्सलाम वालेकुम। मैं हाँ तुहाडे नाल अब्दुल रशीद। मेरे नाल अज बैठे ने मियाँ आसिफ अली साहब। असी अज मौजूद हाँ लाहौर दे विच ते गल करनी है अज जिहड़ा चढ़दे पंजाब दे विच हड़ां ने तबाही मचाई हुई है ते पाकिस्तान ने उहदे विच की किरदार अदा कीता। ते अज असी पंजाब, हिमाचल, हरियाणा और राजस्थान ने जिहड़ा पंजाब दे नाल तावन कीता और उहदे उत्ते भी गल करांगे। ते फिर जिहड़ा पाकिस्तान ने अपना फर्ज निभाया एक छोटा भरा होने के नाते करके वड्डे पंजाब भरा दी जिहड़ी हैल्प कीती है उहदे उत्ते असीं गल करांगे। जी मियाँ साहब की कहंदे हो? देखो पहली गल तो यह कि जिहड़ी तुसीं कहा कि छोटा भरा होने के नाते असल 'च जिहड़ा पंजाब साडे कोल आ जदों पंजाब वंडिया गया सी ते बहुता साडे कोल आ, थोड़ा जिहा पार्ट उन्हां दे कोल आ। 65% आबादी भी अपने कोल आ ते रकबा भी जिहड़ा वा 70% अपने कोल आ। उधर जिहड़ा गया सी वो तीजा हिस्सा गया सी पंजाब दा, इसलिए वड्डे भरा आपां वां ते वड्डे भरा ने निक्के दी जिहड़ी हैल्प करनी हुंदी आ वो कीती, वो करनी पैनी सी। बाकी दूजी गल ये है कि जिहड़ा पानी वाला रौला वा, पानी वाला रौला पाकिस्तान बनन तो पहले ही शुरू हो गया सी। ਜਦੋਂ ਉੱਥੇ ਉਹਨਾਂ ਨੇ ਭਾਖੜਾ ਡੈਮ ਜਿਹੜਾ ਸੀਗਾ ਉਹਦੀ ਤਮੀਰ ਸ਼ੁਰੂ ਕੀਤੀ ਕੋਈ ਸ਼ਿਵਾਲਕ ਦੇ ਵਿੱਚ। ਇਹ ਬਿਲਕੁਲ ਤੁਸੀਂ ਦੇਖੋ ਕਿ ਜਿਹੜਾ ਰੂਪੜ ਦੇ ਨਾਲ ਕੋਈ ਸ਼ਿਵਾਲਕ ਦੀਆਂ ਪਹਾੜੀਆਂ ਉੱਥੇ ਭਾਖੜਾ ਡੈਮ ਬਣਾਇਆ ਗਿਆ, ਉਦੋਂ ਹੀ ਬਣਾਉਣਾ ਸ਼ੁਰੂ ਕਰਤਾ ਗਿਆ ਸੀ ਰਾਜਸਥਾਨ ਨੂੰ ਪਾਣੀ ਦੇਣ ਲਈ। ਤੇ ਜਦੋਂ ਫਿਰ ਇੰਡੀਅਨ ਗਵਰਨਮੈਂਟ ਬਣੀ ਹੁਣ ਪੂਰੇ ਇੰਡੀਆ ਦੇ ਵਿੱਚ ਲਾ ਇਹ ਆ ਕਿ ਜਿਹੜੇ ਵੀ ਦਰਿਆ ਵਾ ਉਹ ਸਟੇਟ ਦੀ, ਉਸ ਸੂਬੇ ਦੀ ਮਲਕੀਅਤ ਆ। ਤੇ ਜਦੋਂ ਵਾਰੀ ਆਉਂਦੀ ਆ ਪੰਜਾਬ ਦੀ ਤੇ ਹਰਿਆਣੇ ਦੀ ਤੇ ਜਿਹੜੇ ਇੱਥੇ ਦੇ ਦਰਿਆ ਵਾ ਪੰਜਾਬ ਦੇ ਉਹ ਦਿੱਲੀ ਦੇ ਕੰਟਰੋਲ 'ਚ ਆ। ਯਾਨੀ ਕਮਾਲ ਦੇਖੋ ਤੁਸੀਂ ਕਿ ਉਧਰਲੇ ਦਰਿਆ ਸੂਬਿਆਂ ਦੇ ਕੰਟਰੋਲ 'ਚ, ਇਹਨਾਂ ਦੇ ਦਿੱਲੀ ਦੇ ਕੰਟਰੋਲ 'ਚ। ਪਾਣੀ ਦਿੱਲੀ ਜਿੱਦਾਂ ਮਰਜ਼ੀ ਵੰਡੇ। ਉਹ ਹੁਣ ਕੀ ਕਰਦਾ, ਪਾਣੀ ਜਿਹੜਾ ਵਾ ਸਾਰਾ ਪੰਜਾਬ ਦੇ ਕਿਸਾਨ ਨੂੰ ਤੇ ਲੱਭਦਾ ਕੋਈ ਨਹੀਂ, ਉਹ ਸਾਰਾ ਪਾਣੀ ਰਾਜਸਥਾਨ ਵੱਲ ਤੋਰ ਦਿੱਤਾ ਜਾਂਦਾ। ਇਹਨਾਂ ਨੂੰ ਕਿਹਾ ਜੀ ਅਸੀਂ ਟੂਬਲ ਲਾ ਲਓ ਤੇ ਅਸੀਂ ਤੁਹਾਨੂੰ ਬਿਜਲੀ ਫ੍ਰੀ ਦੇਵਾਂਗੇ। ਬਿਜਲੀ ਵੀ ਇੱਕ ਲਿਮਿਟਡ ਜੀ ਦਿੰਦੇ ਆ। ਜੀ ਬਿਲकुल। ਨਾਲੇ ਜੇ ਆਪਣਾ ਮਿयाँ ਸਾਹਿਬ ਪਾਣੀ ਟਿਊਬਲਾਂ ਦੇ ਨਾਲ ਜਿਹੜੀ ਹੈਗਾ ਕਾਸ਼ਤਕਾਰੀ ਕੀਤੀ ਜਾਣੀ ਸ਼ੁਰੂ ਕੀਤੀ, ਜਿਹੜਾ ਜ਼ਮੀਨੀ ਡੈਂਪ ਲੈਵਲ ਆ ਉਹ ਬਹੁਤ ਨੀਵਾਂ ਬਹੁਤ ਥੱਲੇ ਚਲਾ ਗਿਆ। ਉੱਥੇ ਹੁਣ ਚੜ੍ਹਦੇ ਪੰਜਾਬ 'ਚ ਪਾਣੀ ਦਾ ਲੈਵਲ ਬਹੁਤ ਥੱਲੇ ਚਲਾ ਗਿਆ ਵਾ ਔਰ ਸਾਡੇ ਤੋਂ ਤੇ ਬੇਇੰਤਹਾ ਥੱਲੇ ਚਲਾ ਗਿਆ, ਕਈ ਸੌ ਫੁੱਟ ਥੱਲੇ ਜਾ ਚੁੱਕਿਆ। ਔਰ ਦੂਜਾ ਜਿਹੜਾ ਥੱਲੇ ਵਾਲਾ ਪਾਣੀ ਆ ਉਹ ਆਲੂਦਾ ਬਹੁਤ ਹੋ ਗਿਆ, ਬਿਮਾਰੀਆਂ ਬਹੁਤ ਜ਼ਿਆਦਾ ਫੈਲ ਰਹੀਆਂ ਵਾ। ਤੇ ਯਾਨੀ ਕਿ ਜਿਹੜਾ ਦਿਲ ਦੀਆਂ ਬਿਮਾਰੀਆਂ, ਅੰਦਰੂਨੀ ਬਿਮਾਰੀਆਂ, ਕੈਂਸਰ ਦੀ ਬਿਮਾਰੀ ਬਹੁਤ ਫੈਲ ਰਹੀ ਹੈ। ਚਲੋ ਇਹ ਤੇ ਉਹਨਾਂ ਇਹ ਤੇ ਇੱਕ ਹਾਂ ਗੱਲ ਹੋ ਗਈ ਇਟਰਨਲ ਉਹਨਾਂ ਦੇ ਪ੍ਰੋਬਲਮ ਆ। ਹੁਣ ਜਿਹੜੀ ਮੌਜੂਦਾ ਸੂਰਤ-ਹਾਲ ਹੜ੍ਹ ਦੀ ਅਸੀਂ ਹੜ੍ਹ ਤੇ ਗੱਲ ਕਰਨੀ। ਮੈਂ ਹੁਣ ਇਹੀ ਗੱਲ ਦੱਸਣ ਲੱਗਾ ਸੀ ਕਿ ਪਾਣੀ ਜਿਹੜਾ ਵਾ ਉਹਨਾਂ ਨੇ ਰਾਜਸਥਾਨ ਨੂੰ ਦੇਣਾ ਸ਼ੁਰੂ ਕੀਤਾ ਹੋਇਆ। ਬੜਾ ਵੱਡਾ ਹਿੱਸਾ ਜਿਹੜਾ ਯਾਨੀ ਥੋੜਾ ਜਿਹਾ ਪਾਣੀ ਆ ਜਿਹੜਾ ਹਰਿਆਣੇ ਨੂੰ ਤੇ ਨਾਲ ਪੰਜਾਬ ਨੂੰ ਮਿਲਦਾ, ਬਾਕੀ ਸਾਰਾ ਰਾਜਸਥਾਨ ਨੂੰ ਦਿੰਦੇ। ਪਰ ਉਹ ਜਦੋਂ ਕਹਿੰਦੇ ਆ ਨਾ ਕਿ ਦੁੱਧ ਲੈਣ ਵਾਰੀ ਤੇ ਆ ਜਾਂਦਾ ਮਾਲਕ ਤੇ ਗਾਂ ਦਾ ਤੇ ਲੱਤਾਂ ਖਾਣ ਵਾਰੀ, ਕੀ ਆ ਉਹ ਕਹਾਵਤ? ਹਾਂਜੀ। ਤੇ ਉਹ ਹੁਣ ਕਹਾਣੀ ਇਹੀ ਹੋਈ ਕਿ ਜਦ ਤੀ ਉਹ ਪਾਣੀ ਤੋਂ ਫਾਇਦਾ ਮਿਲਣਾ ਸੀ ਉਹ ਰਾਜਸਥਾਨ ਨੂੰ ਦੇਈ ਜਾਓ। ਜਦੋਂ ਦੇਖਿਆ ਕਿ ਹੁਣ ਇਹ ਪਾਣੀ ਬਹੁਤਾ ਹੋ ਗਿਆ ਤੇ ਹੁਣ ਇਹ ਡੁੱਬਣ ਲੱਗਿਆ ਤੇ ਹੁਣ ਪੰਜਾਬ ਨੂੰ ਸਾਰਾ ਡੁਬੋ ਦਿਓ, ਪਾਣੀ ਦੂਜੇ ਪਾਸੇ ਘੱਲੋ ਹੀ ਨਾ। ਤੇ ਉਹ ਬੜੀ ਇੱਕ ਗਲਤ ਸੀ। ਹਾਲਾਂਕਿ ਪਾਣੀ ਜੋ ਪਿੱਛੇ ਖਿਲਾਰ ਲੈਂਦੇ ਤੇ ਕੰਮ ਕੋਈ ਏਡਾ ਵੱਡਾ, ਠੀਕ ਆ ਪਾਣੀ ਇਸ ਵਾਰੀ ਬਹੁਤਾ ਸੀ, ਸਲਾਬ ਸੀ, ਪਰ ਉਹ ਪਾਣੀ ਖਿਲਾਰਿਆ ਜਾ ਸਕਦਾ ਸੀ ਪਿੱਛੇ। ਜਿੱਦਾਂ ਇੱਕ ਤਰੀਕੇਕਾਰ ਹੁੰਦਾ, ਇੱਕ ਸਟ੍ਰੈਟੇਜੀ ਹੁੰਦੀ ਆ ਕਿ ਪਾਣੀ ਨੂੰ ਪਿੱਛੇ ਖਿਲਾਰ ਦੇਈਦਾ ਮੁਖਤਲਿਫ ਇਲਾਕਿਆਂ 'ਚ, ਨਹਿਰਾਂ 'ਚ ਦੂਜਾ ਪਾਣੀ ਬਹੁਤਾ ਪਾ ਦੇਈਦਾ, ਵੱਡੀਆਂ ਨਹਿਰਾਂ 'ਚ ਲਾ ਦੇਈਦੀਆਂ। ਪਰ ਉਹਨਾਂ ਨੇ ਉਹ ਨਹੀਂ ਕੀਤਾ। ਮੈਨੂੰ ਤੇ ਲੱਗਦਾ ਉਹ ਜਾਣ ਕੇ ਨਹੀਂ ਕੀਤਾ ਜਾ ਸਕਦਾ ਸੀ, ਪੋਸੀਬਿਲਿਟੀ ਸੀਗੀ। ਜਦੋਂ ਪਤਾ ਸੀ ਸਲਾਬ ਆਉਣ ਵਾਲਿਆ ਤੇ ਉਸ ਤੋਂ ਪਹਿਲੇ ਹੀ ਭਾਖੜਾ ਡੈਮ ਦੇ ਵਿੱਚੋਂ ਵੀ ਪਾਣੀ ਕੱਢਿਆ ਜਾ ਸਕਦਾ ਸੀਗਾ, ਉਹਨੂੰ ਬਾਅਦ 'ਚੋਂ ਭਰ ਲਿਆ ਜਾਂਦਾ ਦੁਬਾਰਾ ਤੋਂ। ਹੋਰ ਵੀ ਕਈ ਇਹਨਾਂ ਨੇ ਇੰਨੇ ਉੱਥੇ ਜਿਹੜੇ ਮਨਸੂਬੇ ਬਣਾਏ ਹੋਏ ਉੱਥੇ ਵੀ ਪਾਣੀ ਖਿਲਾਰਿਆ ਜਾ ਸਕਦਾ ਸੀ, ਪਰ ਨਹੀਂ ਕੀਤਾ। ਜਦੋਂ ਪਾਣੀ ਹੁਣ ਬਹੁਤਾ ਇਕੱਠਾ ਹੋਇਆ ਤੇ ਬਾਰਡਰ ਕੋਲ ਆਇਆ, ਹੁਣ ਵਾਰੀ ਸੀ ਸਾਡੀ ਹੈਡ ਸਲਮਾਨ ਕੀ, ਜਿੱਥੋਂ ਪਹਿਲੇ ਕਦੀ ਇਹਨਾਂ ਨੇ ਪਾਣੀ ਲੰਘਣ ਨਹੀਂ ਦਿੱਤਾ। ਦਰਿਆ ਸਤਲੁਜ ਜਿਹੜਾ ਇੰਡਸ ਤੋਂ ਬਾਅਦ ਸਭ ਤੋਂ ਵੱਡਾ ਦਰਿਆ ਸੀਗਾ ਇੱਥੇ ਦਾ, ਉਹਦੇ ਵਿੱਚ ਯਾਨੀ 1450 ਕਿਲੋਮੀਟਰ ਲੰਮਾ ਦਰਿਆ। ਜੀ ਬਿਲਕੁਲ। ਅੱਛਾ, ਔਰ ਪਾਕਿਸਤਾਨ ਦੇ ਵਿੱਚ ਉਹ 500 ਕਿਲੋਮੀਟਰ ਆ, ਯਾਨੀ ਬਾਕੀ ਜਿਹੜਾ ਵਾ 1000 ਦੇ ਨੇੜੇ ਤੇੜੇ ਜਿਹੜਾ ਵਾ ਕਿਲੋਮੀਟਰ ਇੰਡੀਆ 'ਚ, ਬਾਕੀ ਪਾਕਿਸਤਾਨ। ਔਰ ਉਹ ਸਾਰਾ ਸੁੱਕਾ ਪਿਆ, ਯਾਨੀ 1 ਕਿਲੋਮੀਟਰ ਚੌੜਾ ਦਰਿਆ ਸਾਰਾ ਸੁੱਕਾ ਪਿਆ, ਰੇਤ ਉੜਦੀ ਹੁੰਦੀ ਹੈ ਉਹ 'ਚ, ਪਾਣੀ ਆਉਣ ਨਹੀਂ ਦਿੰਦੇ। ਹੁਣ ਜਦੋਂ ਪਾਣੀ ਬਹੁਤਾ ਹੋਇਆ ਤੇ ਹਾਲਾਂਕਿ ਕਰਨ ਨੂੰ ਤੇ ਵੀ ਕਰਦੇ, ਗੇਟ ਨਾ ਖੋਲਦੇ, ਪਾਣੀ ਜਿਹੜਾ ਸੀ ਪਿੱਛੇ ਉਹ ਛਾਲਾ ਮਾਰਦਾ ਰਹਿੰਦਾ ਤੇ ਜਿੱਦਾਂ ਉਹਨੇ ਸਾਰਾ ਡਬੋਤਾ ਸੀ। ਅਗਰ ਪਾਕਿਸਤਾਨ ਗੇਟ ਨਾ ਖੋਲਦਾ, ਜਿਹੜਾ ਪਾਣੀ ਦਾ ਪਿਛਲੇ ਸੂਬੇ ਨੇ ਜਿਨ੍ਹਾਂ ਦੇ ਵਿੱਚ ਸਲਾਬ ਨਹੀਂ ਆ, ਇਹ ਪਾਣੀ ਦਾ ਜਿਹੜਾ ਰੁਖ ਆ ਉਧਰ ਨੂੰ ਹੋ ਜਾਣਾ ਸੀ, ਕਿਉਂਕਿ ਇਧਰ ਤੇ ਪਾਣੀ ਰੁਕਿਆ ਸੀ।
ਉਹ ਚੜ੍ਹਦੇ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋਣਾ, ਚੜ੍ਹਦੇ ਪੰਜਾਬ ਦਾ ਬਹੁਤਾ ਨੁਕਸਾਨ ਹੋਣਾ ਸੀ, ਕਿਉਂਕਿ ਜਿੰਨਾ ਪਾਣੀ ਇੱਧਰ ਨੂੰ ਨਿਕਲਿਆ ਥੱਲੇ ਨੂੰ ਉਹ ਪਿੱਛੇ ਹੀ ਖਿਲਰਨਾ ਸੀ, ਪਿੱਛੇ ਖੜਾ ਹੋਣਾ ਸੀ, ਪਿੱਛੇ ਹੀ ਉਹਨੇ ਬੰਨ ਤੋੜ ਕੇ ਦਰਿਆ ਚੋਂ ਨਿਕਲ ਕੇ ਆਸੇ-ਪਾਸੇ ਜਾਣਾ ਸੀਗਾ, ਬਲਕਿ ਜਾਣਾ ਕੀ ਸੀ, ਗਿਆ ਬਹੁਤ ਜ਼ਿਆਦਾ ਉੱਥੇ ਫੈਲਿਆ ਹੋਇਆ, ਤੇ ਇਸ ਪਾਣੀ ਦਾ ਹੋਰ ਬੜਾ ਮਸਲਾ ਬਣਨਾ ਸੀ। ਪਰ ਪਾਕਿਸਤਾਨ ਨੇ ਗੇਟ ਖੋਲੇ, ਪਾਣੀ ਦਾ ਜਿਹੜਾ ਸਾਰਾ ਨਿਕਾਸ ਇੱਧਰ ਨੂੰ ਹੋਇਆ ਆਇਆ, ਇਹਦਾ ਸਾਨੂੰ ਵੀ ਨੁਕਸਾਨ ਹੋਇਆ, ਕਿਉਂਕਿ ਸਾਡੇ ਪਾਸੇ ਸੁੱਕਾ ਪਿਆ ਸੀ ਦਰਿਆ, ਤੇ ਲੋਕਾਂ ਨੇ ਫਸਲਾਂ ਲਾਈਆਂ ਹੋਈਆਂ ਸੀ, ਅੰਦਰ ਪਿੰਡ ਬਣ ਗਏ ਸੀ ਕਿ ਪਾਣੀ ਦੇ ਕਦੀ ਆਇਆ ਹੀ ਨਹੀਂ ਇੱਥੇ। ਬਿਲਕੁਲ, ਨਾਲੇ ਜਿਹੜੇ ਦਰਿਆਵਾਂ ਦੇ ਕਿਨਾਰਿਆਂ ਦੇ ਨਾਲ ਜਿਹੜੇ ਪਿੰਡ ਜਾਂ ਆਪਣੇ ਸਾਡੇ ਜਿਹੜੇ ਜ਼ਰਈ ਰਕਬਾ ਉਹ ਵੀ ਬਹੁਤ ਬਰਬਾਦ ਹੋਇਆ ਸਾਰਾ। ਦੇਖੋ ਜਦੋਂ ਇੰਨਾ ਜ਼ਿਆਦਾ ਪਾਣੀ ਆਇਆ, ਯਕਦਮ ਆਇਆ ਸਾਰਾ, ਤੇ ਤਬਾਹੀ ਫਿਰ ਗਈ ਹਰ ਪਾਸੇ। ਪਰ ਉਹਨਾਂ ਨੇ ਕਿਹਾ ਨਹੀਂ, ਚਲੋ ਤਬਾਹੀ ਰਲ ਕੇ ਬਰਦਾਸ਼ਤ ਕਰ ਲੈਂਦੇ ਆ, ਜਿੰਨੀ ਕਿ ਤੁਹਾਡੇ ਵੱਲ ਹੋ ਰਹੀ ਹੈ ਉਹ ਤੋਂ ਚਲੋ ਥੋੜੀ ਘੱਟ ਹੋਏਗੀ ਸਾਡੇ ਵੱਲ, ਪਰ ਬਰਦਾਸ਼ਤ ਕਰ ਲੈਂਦੇ ਆ, ਪਰ ਮੁਸੀਬਤ ਚ ਨਹੀਂ ਪਾਉਣਾ। ਔਰ ਇਹ ਬੜਾ ਵੱਡਾ ਪਨ ਪਾਕਿਸਤਾਨ ਦਾ, ਵੱਡਾ ਕੰਮ ਕੀਤਾ, ਔਰ ਇਹਦੇ ਉੱਤੇ ਪਾਕਿਸਤਾਨ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ। ਬਿਲਕੁਲ, ਇਸੇ ਤਰ੍ਹਾਂ ਜਿਵੇਂ ਚੜ੍ਹਦੇ ਪੰਜਾਬ ਨੂੰ ਵੀ ਇਹਦਾ ਬੜਾ ਰਿਲੀਫ ਮਿਲਿਆ, ਤੇ ਅਸੀਂ ਪੰਜਾਬ ਜਿਸ ਤਰ੍ਹਾਂ ਚੜ੍ਹਦਾ ਪੰਜਾਬ ਉਹ ਸਾਡੇ ਭਰਾ ਨੇ, ਅਸੀਂ ਉਹਨਾਂ ਦੇ ਰਿਲੀਫ ਵਾਸਤੇ, ਉਹਨਾਂ ਦੀ ਆਸਾਨੀ ਵਾਸਤੇ ਜਿਹੜੇ ਹੈਡ ਸੁਲੇਮਾਨਕੀ ਦੇ ਗੇਟ ਖੋਲੇ, ਔਰ 12 ਦੇ 12 ਗੇਟ ਪਹਿਲੀ ਦਫਾ ਮੇਰਾ ਖਿਆਲ ਖੋਲੇ ਗਏ, ਔਰ ਪਾਣੀ ਦਾ ਫਲੋ ਬਹੁਤ ਜ਼ਿਆਦਾ ਸੀ। ਅਗਰ ਗੇਟ ਨਾ ਖੋਲਦੇ ਤੇ ਇਹ ਪਾਣੀ ਨੇ ਪਿਛਲੇ ਪਾਸੇ ਬਹੁਤ ਨੁਕਸਾਨ ਕਰਨਾ ਸੀ। ਔਰ ਦੂਸਰੇ ਵਿੱਚ ਕੁਝ ਕਿਰਾਏ ਦੇ ਸਾਇੰਸਦਾਨ, ਜਿਹੜੇ ਕਿਰਾਏ ਦੇ ਸਾਇੰਸਦਾਨ ਮੈਂ ਉਹਨਾਂ ਨੂੰ ਕਹਾਂਗਾ, ਉਹ ਰਾਜਸਥਾਨ ਦੀਆਂ ਨਹਿਰਾਂ ਦੇ ਵਿੱਚ ਸੁੱਕੀਆਂ ਪਈਆਂ ਤੇ ਪਾਣੀ ਨਹੀਂ ਛੱਡ ਰਹੇ, ਤੇ ਉਹ ਇਹ ਕਹਿੰਦੇ ਨੇ ਕਿ ਅਗਰ ਇਹਨੂੰ ਛੱਡਣ ਵਾਸਤੇ ਪਾਣੀ ਦਾ ਜਿਹੜਾ ਲੈਵਲ ਆ ਉਹ 15 ਫੁੱਟ ਹੋਰ ਉੱਚਾ ਕਰਨਾ ਪੈਂਦਾ। ਉਹ ਅੱਗੇ ਤਾਂ ਉਹਦੇ ਵਿੱਚੋਂ ਨਿਕਲ ਕੇ ਬਾਹਰ ਸਾਰਾ ਪੰਜਾਬ ਡੋਬ ਦਿੱਤਾ। ਉਹ ਤੁਹਾਡੀ ਅਕਲ ਕਿੱਧਰ ਚਲੀ ਗਈ ਵੀ ਉਹਦੇ ਵਿੱਚੋਂ ਬਾਹਰ ਨਿਕਲਿਆ ਤੇ ਜਾ ਕੇ ਪੰਜਾਬ ਡੁੱਬਿਆ ਨਾ, ਤੇ ਤੁਸੀਂ ਉਹਨੂੰ ਕਹਿੰਦੇ ਪਾਣੀ ਹੋਰ ਉੱਚਾ ਚੁੱਕਣਾ ਪਿਆ ਸੀ, ਹੋਰ ਨੁਕਸਾਨ ਹੋਏਗਾ। ਯਾਰ ਕਿ ਖੁਦਾ ਦਾ ਖੌਫ ਕਰੋ, ਤੁਸੀਂ ਪਾਗਲ ਹੋ, ਸਾਰੀ ਦੁਨੀਆ ਤਾਂ ਨਹੀਂ ਪਾਗਲ। ਨਹੀਂ, ਦੇਖੋ ਗੱਲ ਇਹ ਹੈ ਕਿ ਜਦੋਂ ਥੋੜਾ ਪਾਣੀ ਆ ਦਰਿਆਵਾਂ 'ਚ, ਤੇ ਰਾਜਸਥਾਨ ਦੀ ਇੰਦਰਾ ਕਨਾਲ ਚੱਲਦੀ ਪਈ ਹੈ, ਉਹ ਕਿੰਨੀ 100 ਫੁੱਟ ਚੌੜੀ ਕਨਾਲ ਆ, ਉਹ 15 ਫੁੱਟ ਡੂੰਗੀ, 100 ਫੁੱਟ ਚੌੜੀ, ਬੜੀ ਵੱਡੀ ਨਹਿਰ ਆ, ਯਾਨੀ ਉਹਨਾਂ ਨੇ ਟਿੱਬੇ ਬਾਦ ਕਰਤੇ ਪੰਜਾਬ ਨੂੰ ਬਰਬਾਦ ਕਰਨ ਲਈ। ਅੱਛਾ, ਉਹ ਚੱਲਦੀ ਪਈ ਆ। ਜਦੋਂ ਥੋੜਾ ਪਾਣੀ ਆ, ਜਦੋਂ ਖੁਸ਼ਕਸਾਲੀ ਹੁੰਦੀ ਆ, ਪਾਣੀ ਨਹੀਂ ਆ ਰਿਹਾ ਹੁੰਦਾ, ਉਦੋਂ ਵੀ ਉਹ ਚੱਲਦੀ ਆ। ਤੇ ਜਦੋਂ ਫਿਰ ਪਾਣੀ ਬਹੁਤਾ ਆਇਆ, ਯਾਨੀ ਕਿ ਇਹ ਬਿਲਕੁਲ ਬੇਵਕੂਫਾਂ ਵਾਲੀ ਗੱਲ ਹੈ ਕਿ ਬਹੁਤਾ ਪਾਣੀ ਹੋਏਗਾ ਤੇ ਉਹ ਨਹੀਂ। ਮੈਂ ਸਮਝਦਾ ਬੇਵਕੂਫੀ ਦੀ ਇੰਤਹਾ ਵੀ ਜਦੋਂ ਆਮ ਖੁਸ਼ਕਸਾਲੀ ਆਮ ਦਿਨਾਂ ਦੇ ਵਿੱਚ ਰਾਜਸਥਾਨ ਨੂੰ ਪਾਣੀ ਜਾ ਰਿਹਾ, ਹੁਣ ਪਾਣੀ ਕੰਟਰੋਲ ਤੋਂ ਜ਼ਿਆਦਾ ਹੋ ਗਿਆ, ਉਹਦਾ ਲੈਵਲ ਉੱਚਾ ਹੋ ਗਿਆ, ਪਿੰਡਾਂ ਦੇ ਵਿੱਚ 10-10 ਫੁੱਟ ਪਾਣੀ ਹੈ, ਤੇ ਕਹਿੰਦੇ ਰਾਜਸਥਾਨ ਨੂੰ ਨਹਿਰਾਂ ਨੂੰ ਪਾਣੀ ਨਹੀਂ ਚੜ੍ਹਦਾ। ਜਿੱਥੇ ਇਹ ਪਾਣੀ 4 ਗੁਣਾ ਜ਼ਿਆਦਾ ਆਇਆ ਰੂਟੀਨ ਤੋਂ, 4 ਗੁਣਾ ਨਹੀਂ, 100 ਗੁਣਾ ਜ਼ਿਆਦਾ ਆਇਆ ਰੂਟੀਨ ਤੋਂ। ਨਹੀਂ 100 ਗੁਣਾ ਨਹੀਂਗਾ। ਅੱਛਾ, ਜਿਹੜਾ ਆਮ ਤੌਰ ਤੇ ਦਰਿਆ ਦਾ ਜਿਹੜਾ ਹੁੰਦਾ ਨਾ, ਮੈਂ ਗਰਮੀਆਂ ਦੀ ਗੱਲ ਕਰ ਰਿਹਾ, ਸਰਦੀਆਂ 'ਚ ਤਾਂ ਪਾਣੀ ਵੈਸੇ ਹੀ ਘਟ ਜਾਂਦਾ ਨਾ, ਸਰਦੀਆਂ 'ਚ ਬਹੁਤ ਥੋੜਾ ਹੋ ਜਾਂਦਾ, ਗਰਮੀਆਂ 'ਚ ਜਿੰਨਾ ਦਰਿਆ ਚੱਲਦਾ ਵਾ ਉਹ ਤੋਂ 4 ਟਾਈਮ ਜ਼ਿਆਦਾ ਹੋ ਗਿਆ ਪਾਣੀ। ਉਹ ਹੁਣ ਬਜਾਏ ਇਹਦੇ ਕਿ ਸਰਦੀਆਂ 'ਚ ਜਦੋਂ ਪਾਣੀ ਨਹੀਂ ਹੁੰਦਾ, ਜੋ ਨਹਿਰਾਂ ਚੱਲਦੀਆਂ ਰਹਿੰਦੀਆਂ ਸਿਆਲਾਂ 'ਚ, ਉਹ ਗਰਮੀਆਂ ਦੇ ਇੰਨੇ ਪਾਣੀ ਨਾਲ, ਇਹ ਤਾਂ ਅਜੀਬ ਗੱਲ ਆ। ਅਜੀਬ ਗੱਲ। ਉਹ ਇੱਕ ਕਿਰਾਏ ਦਾ ਸਾਇੰਸਦਾਨ, ਉਹਦੀ ਮੈਂ ਕੱਲ ਵੀਡੀਓ ਉਹਨੇ ਇੱਕ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ, ਉਹ ਕਹਿੰਦਾ ਜੀ ਰਾਜਸਥਾਨ ਦੇ ਵਿੱਚ ਇਸ ਵਾਸਤੇ ਪਾਣੀ ਨਹੀਂ ਅਸੀਂ ਛੱਡ ਰਹੇ ਕਿ ਉਹ ਸਾਨੂੰ ਪਾਣੀ ਦਾ ਜਿਹੜਾ ਲੈਵਲ ਹੋਰ ਉੱਚਾ ਕਰਨਾ ਪੈਂਦਾ, 15 ਫੁੱਟ ਪਾਣੀ ਉੱਚਾ ਜਾਏਗਾ ਤੇ ਫੇਰ ਜਾ ਕੇ ਉਹਨਾਂ ਨਹਿਰਾਂ 'ਚ ਪਾਣੀ ਚੜੇਗਾ। ਇਹਦਾ ਮਤਲਬ ਇਹ ਸਲਾਬ ਦੇ ਦਿਨਾਂ ਦੇ ਵਿੱਚ 15 ਫੁੱਟ ਉੱਚਾ ਕਰਕੇ ਝੋਨਾ ਪੈਂਦਾ, ਤੇ ਜਦੋਂ ਸਲਾਬ ਨਹੀਂ ਹੁੰਦਾ ਆਮ ਦਿਨਾਂ ਦੇ ਵਿੱਚ ਉਹਨਾਂ 'ਚ ਕਿਵੇਂ ਪਾਣੀ ਜਾਂਦਾ? ਕੋਈ ਅਕਲ ਦਾ ਇਲਾਜ ਕਰਾਓ ਯਾਰ, ਕੀ ਹੋ ਗਿਆ ਤੁਹਾਨੂੰ? ਠੀਕ ਆ, ਅਸੀਂ ਆਪਣੇ ਪੰਜਾਬੀ ਭਰਾਵਾਂ ਦੀ ਹੈਲਪ ਕੀਤੀ ਆ, ਉਹ ਸਾਨੂੰ ਐਪਰੀਸ਼ੀਏਟ ਕਰ ਰਹੇ ਆ, ਸਾਡਾ ਸ਼ੁਕਰੀਆ ਅਦਾ ਕਰ ਰਹੇ ਆ, ਇਹ ਤੁਹਾਨੂੰ ਹਜ਼ਮ ਨਹੀਂ ਹੁੰਦਾ ਯਾਰ? ਜਿਹੜਾ ਹਕੀਕਤ ਆ ਉਹਨੂੰ ਤੇ ਗੱਲ ਇਹ ਆ ਕਿ ਜੇ ਪਾਣੀ, ਦੇਖੋ ਜਿੰਨਾ ਪਾਣੀ ਸੀ ਇੱਧਰ, ਆਪਾਂ ਨਾ ਇਧਰੋਂ ਗੇਟ ਖੋਲਦੇ, ਇੱਧਰ ਨਾ ਹੁੰਦਾ, ਤੇ ਉਹ ਪਾਣੀ ਉੱਥੇ ਖੜਾ ਹੀ ਰਹਿਣਾ ਸੀ। ਦੇਖੋ ਜਿੱਥੇ ਪਾਣੀ ਅਗਰ 10 ਫੁੱਟ ਪਾਣੀ ਬਾਹਰ ਨਿਕਲਿਆ ਵਾ, 8 ਫੁੱਟ ਨਿਕਲਿਆ ਵਾ ਬਾਹਰ, ਉਹ 8 ਫੁੱਟ ਦੇ ਵਿੱਚੋਂ ਹੁਣ ਪਿੱਛੇ ਰਹਿ ਗਿਆ 2 ਫੁੱਟ, ਮਿਸਾਲ ਦੇ ਰਿਹਾ ਮੈਂ, ਹੋ ਸਕਦਾ 8 ਫੁੱਟ ਨਾ ਹੋਵੇ। ਅੱਛਾ, ਜੇ ਅਸੀਂ ਨਾ ਖੋਲਦੇ ਇਧਰੋਂ ਗੇਟ, ਤੇ ਉਹ 8 ਫੁੱਟ ਦਾ 8 ਫੁੱਟ ਖੜਾ ਰਹਿਣਾ ਸੀ। ਹੁਣ ਜਿਹੜਾ 2 ਫੁੱਟ ਉਹ ਮਹੀਨੇ ਸੁੱਕ ਜਾਏਗਾ। ਸਾਡੇ ਇੱਥੇ ਸਲਾਬ ਆਏ ਸੀ ਪਿਛਲੇ ਸਾਲ, ਸਿੰਧ ਛਲ ਨਹੀਂ, ਪਾਣੀ ਨਹੀਂ ਸੁੱਕਿਆ, ਇਸੇ ਤਰ੍ਹਾਂ ਖੜਾ ਵਾ। ਵਜ੍ਹਾ ਕੀ? ਉੱਥੇ ਪਾਣੀ 5-5 ਫੁੱਟ ਤੇ 6-6 ਫੁੱਟ ਤੇ ਪਾਣੀ ਸੁਕਾਉਣਾ ਵੀ ਕੋਈ ਸੌਖਾ ਕੰਮ ਨਹੀਂ ਹੈਗਾ। ਜਦੋਂ ਇੱਕ ਵਾਰੀ ਇਹ ਪਾਣੀ ਨਿਕਲਦਾ ਹੀ ਹੁੰਦਾ, ਨਿਕਾਸੀ ਚਾਹੀਦੀ ਹੁੰਦੀ ਹੈ। ਤੁਸੀਂ ਇੱਥੇ ਬਾਹਰ ਇੱਕ ਟੋਏ 'ਚ ਪਾਣੀ ਖੜਾ ਕਰ ਦਿਓ, ਕਿੰਨਾ ਚਿਰ ਲੱਗ ਜਾਂਦਾ? ਬਿਲਕੁਲ ਇੱਕ ਬੜਾ ਵੱਡਾ ਇਸ਼ੂ ਸੀ, ਜਿਹਦੇ ਵਿੱਚ ਬਹਰਹਾਲ ਪਾਕਿਸਤਾਨ ਨੇ ਬੜਾ ਚੰਗਾ ਕੰਮ ਕੀਤਾ। ਇਹਦੇ ਉੱਤੇ ਪਾਕਿਸਤਾਨ ਦੀ ਸਲਾਹ ਤਾਂ ਬਣਦੀ ਆ, ਉਹਨਾਂ ਨੂੰ ਵੀ ਕਰਨੀ ਚਾਹੀਦੀ ਸੀ। ਬਾਕੀ ਅਸੀਂ ਆਪਣੇ ਜਿਹੜੇ ਪੰਜਾਬੀ ਭਰਾ, ਚੜ੍ਹਦੇ ਪੰਜਾਬ ਵਾਲੇ ਸਾਡੇ ਪੰਜਾਬੀ ਭਰਾ, ਅਸੀਂ ਉਹਨਾਂ ਦੇ ਨਾਲ ਖੜੇ ਹਾਂ। ਉਹਨਾਂ ਦੀ ਮੁਸ਼ਕਿਲ ਘੜੀ ਦੇ ਵਿੱਚ ਅਸੀਂ ਉਹਨਾਂ ਵਾਸਤੇ ਦੁਆ ਗੋ ਕਿ ਉਹ ਬੜੇ ਪਰੇਸ਼ਾਨ ਆ, ਜ਼ਿੰਦਗੀ ਬੜੀ ਮੁਸ਼ਕਿਲ ਹੋਈ, ਅੱਲਾਹ ਤਾਲਾ ਉਹਨਾਂ ਦੀਆਂ ਆਸਾਨੀਆਂ ਫਰਮਾਏ, ਉਹਨਾਂ ਨੂੰ ਜਲਦੀ ਇਸ ਹੜ੍ਹ ਵਾਲੇ ਜਿਹੜੇ ਮਾਮਲੇ ਆ ਉਹਦੇ ਵਿੱਚੋਂ ਕੱਢੇ। ਬਿਲਕੁਲ ਜੀ, ਸਾਡੀ ਤੇ ਇਹ ਦੁਆ ਵਾ ਕਿ ਦੇਖੋ ਆਮ ਆਵਾਮ ਜਿਹੜੀ ਆ ਉਹ ਤੇ ਤੁਸੀਂ ਤੇ ਇੱਕੋ ਜਿਹੀ ਆ ਨਾ ਸਾਰੇ, ਉਹਨਾਂ ਦਾ ਤੇ ਮਸਲਾ ਹੀ ਕੋਈ ਨਹੀਂ। ਔਰ ਖਾਸ ਕਰ ਜਿਹੜੇ ਪੰਜਾਬ ਦੇ ਲੋਕ ਆ, ਪੰਜਾਬੀ ਆ, ਉਹਨਾਂ ਦਾ ਤੇ ਇੱਕ ਦੂਜੇ ਨਾਲ ਵੈਸੇ ਬੜਾ ਪਿਆਰ ਆ। ਤੇ ਮਸਾਇਲ ਜਿਹੜੇ ਹਕੂਮਤੀ ਲੈਵਲ ਤੇ ਖਾਸ ਕਰ ਮੋਦੀ ਸਰਕਾਰ ਵੱਲੋਂ ਬਣਦੇ ਰਹਿੰਦੇ ਆ, ਪਰ ਸਾਡੀ ਦੁਆ ਵਾ ਕਿ ਜਲਦੀ ਜਲਦੀ ਪਾਣੀ ਨਿਕਲੇ ਉੱਥੋਂ, ਤੇ ਉਹ ਵੀ ਸਕੂਨ ਚ ਆਉਣ। ਤੇ ਜਿਹੜਾ ਪਾਣੀ ਹੁਣ ਉਹਨਾਂ ਨੇ ਕੱਢਣ ਦੀ ਕੋਸ਼ਿਸ਼ ਕੀਤੀ ਆ, ਜਾਂ ਇੱਧਰ ਨੂੰ ਇਕੱਠਾ ਕਰਕੇ ਘੱਲਿਆ ਪਾਕਿਸਤਾਨ ਨਾਲ, ਤੇ ਰੂਟੀਨ ਦੇ ਵਿੱਚ ਵੀ ਥੋੜਾ ਬਹੁਤਾ ਪਾਣੀ ਦਰਿਆ ਸਤਲੁਜ ਚ ਛੱਡਦੇ ਰਹਿਣ, ਜਿਹੜਾ ਦਰਿਆ ਵੀ ਚੱਲਦਾ ਰਹੇ।
ਜੀ ਬਿਲਕੁਲ ਮੀਆਂ ਸਾਹਿਬ ਨੇ ਜਿਸ ਤਰ੍ਹਾਂ ਕਿਹਾ, ਅਸੀਂ ਫਿਰ ਵੀ ਸਾਰੀਆਂ ਇਹਨਾਂ ਕਬਾਤਾਂ ਦੇ ਬਾਵਜੂਦ ਵੀ ਅਸੀਂ ਆਪਣੇ ਜਿਹੜੇ ਸਾਡੇ ਭਾਈ ਨੇ ਚੜ੍ਹਦੇ ਪੰਜਾਬ ਵਾਲੇ, ਅਸੀਂ ਉਹਨਾਂ ਦੇ ਨਾਲ ਖੜੇ ਹਾਂ ਔਰ ਉਹਨਾਂ ਵਾਸਤੇ ਦੁਆ ਗੋ ਹਾਂ। ਔਰ ਸਾਡੀ ਕੋਸ਼ਿਸ਼ ਆ ਕਿ ਅਸੀਂ ਉਹਨਾਂ ਦੀ ਜਿਹੜੀ ਇਹ ਪਾਣੀ ਵਾਲੀ ਜਿਹੜੀ ਮੁਸੀਬਤ ਆ ਕਿ ਉਹ ਜਲਦੀ ਤੋਂ ਜਲਦੀ ਉਹਦੇ ਕੋਲੋਂ ਉਹਨਾਂ ਦੀ ਜਾਨ ਛੁੱਟ ਜਾਵੇ। ਔਰ ਜਿਹੜੇ ਸਾਡੇ ਕਿਰਾਏ ਦੇ ਸਾਇੰਸਦਾਨ, ਉਹਨਾਂ ਨੂੰ ਵੀ ਅਸੀਂ ਮਾਜ਼ਰ ਕਹਿੰਦੇ ਹਾਂ ਕਿ ਤੁਸੀਂ ਮਿਹਰਬਾਨੀ ਕਰੋ, ਇਹੋ ਜਿਹੇ ਮੁਸ਼ਕਲ ਟਾਈਮ ਤੇ ਸਿਆਸਤ ਨਾ ਕਰੋ, ਤੇ ਜਦੋਂ ਇਹ ਮਾਮਲਾ ਠੀਕ ਹੋ ਜਾਣਗੇ ਫਿਰ ਤੁਸੀਂ ਸਾਰੀ ਉਮਰ ਦੇ ਕਰਦੇ ਹੀ ਆਏ ਹੋ। ਕਿਉਂਕਿ ਜਦੋਂ ਵੀ ਅਸੀਂ ਕੋਈ ਚੰਗਾ ਕੰਮ ਕਰਨਾ, ਤੁਸੀਂ ਹਮੇਸ਼ਾ ਉਹਨੂੰ ਨੈਗੇਟਿਵ ਹੀ ਸੋਚਣਾ ਹੁੰਦਾ ਹੈ। ਵੈਸੇ ਤੁਹਾਡੀ ਖਸਲਤ 'ਚ ਸ਼ਾਮਲ ਹੈ ਤੇ ਅਸੀਂ ਕੁਝ ਕਹਿ ਤਾਂ ਨਹੀਂ ਸਕਦੇ। ਅੱਲਾਹ ਤਾਲਾ ਤੁਹਾਨੂੰ ਹਦਾਇਤ ਦੇਵੇ। ਬਾਕੀ ਸਾਡੇ ਪੰਜਾਬੀ ਭਰਾ ਜਿਹੜੇ ਇਸ ਮੁਸ਼ਕਲ 'ਚ ਫਸੇ ਹੋਏ ਆ, ਅੱਲਾਹ ਤਾਲਾ ਉਹਨਾਂ ਨੇ ਇਹਦੇ ਵਿੱਚੋਂ ਜਲਦੀ ਤੋਂ ਜਲਦੀ ਕੱਢੇ। ਤੇ ਅਸੀਂ ਸਾਰੇ ਪੰਜਾਬ ਵਾਸਤੇ, ਆਪਣੇ ਪੰਜਾਬੀ ਭਰਾਵਾਂ ਵਾਸਤੇ ਦੁਆ ਗੋ ਹਾਂ। ਔਰ ਹਰਿਆਣਾ, ਹਿਮਾਚਲ ਔਰ ਰਾਜਸਥਾਨ ਨੂੰ ਵੀ ਕਹਿੰਦੇ ਆ ਕਿ ਚਲੋ ਜਿਵੇਂ ਹੁਣ ਤੁਸੀਂ ਨਹੀਂ ਇਹਨਾਂ ਦੀ ਹੈਲਪ ਕੀਤੀ, ਸ਼ਾਇਦ ਹੋ ਸਕਦਾ ਕੋਈ ਤੁਹਾਡੀ ਮਜਬੂਰੀ ਹੋਵੇ, ਤੇ ਔਰ ਆਇੰਦਾ ਤੋਂ ਫਿਰ ਜਿਹੜਾ ਪਾਣੀ ਮੰਗਦੇ ਉਹਦੇ ਵਿੱਚ ਵੀ ਥੋੜਾ ਜਿਹਾ ਇhtiyat ਕਰਿਆ ਕਰੋ। ਹਿਮਾਚਲ ਵਾਲੇ ਤੇ ਚਲੋ ਹੈਲਪ ਨਹੀਂ ਸੀ ਕਰ ਸਕਦੇ, ਪਾਣੀ ਉਧਰੋਂ ਥੱਲੇ ਨੂੰ ਹੀ ਆਉਣਾ ਸੀ, ਉੱਤੇ ਸੀ। ਪਰ ਇਹ ਰਾਜਸਥਾਨ ਵਾਲੇ ਪਾਸੇ ਪਾਣੀ ਕੱਢਿਆ ਜਾ ਸਕਦਾ ਸੀ, ਜਿਹੜੀ ਬੜੀ ਜ਼ਿਆਦਤੀ ਹੈ। ਉਹਨਾਂ ਨੂੰ ਸਟੇਟ ਨੂੰ ਵੀ ਕਰਨਾ ਚਾਹੀਦਾ ਸੀ, ਔਰ ਦਿੱਲੀ ਸਰਕਾਰ ਤੇ ਦਰਿਆਵਾਂ ਦਾ ਕੰਟਰੋਲ ਲੈ ਸਕਦੀ ਹੈ, ਤੇ ਉਹਨੂੰ ਫਿਰ ਦਰਿਆਵਾਂ ਦਾ ਪਾਣੀ ਸੰਭਾਲਣਾ ਵੀ ਚਾਹੀਦਾ। ਜੀ ਮੀਆਂ ਸਾਹਿਬ, ਨਾਲੇ ਦਿੱਲੀ ਸਰਕਾਰ ਦਾ ਤੁਹਾਨੂੰ ਪਤਾ ਵੀ ਉਹਨਾਂ ਦਾ ਪੰਜਾਬ ਦੇ ਨਾਲ ਉਹਨਾਂ ਦਾ ਕਿਸ ਤਰ੍ਹਾਂ ਦਾ ਹੈ ਇੱਕ ਸਿਲਸਿਲਾ, ਉਹ ਕਿਸੇ ਤੋਂ ਲੁਕਿਆ ਛੁਪਿਆ ਨਹੀਂ। ਉਹ ਤੇ ਫਿਰ ਉਹ ਅੱਜ ਦਾ ਨਿਗਾ, ਇਹ ਪਾਕਿਸਤਾਨ ਬਣਨ ਤੋਂ ਪਹਿਲੇ ਵੀ ਜਿਹੜਾ ਇਹ ਗਾਂਧੀ ਸੀ ਨਾ, ਗਾਂਧੀ ਕਹਿੰਦਾ ਹੁੰਦਾ ਸੀਗਾ ਕਿ ਜੇ ਪਾਕਿਸਤਾਨ ਨਾ ਬਣਿਆ, ਹਿੰਦੁਸਤਾਨ ਨਾ ਵੰਡਿਆ ਗਿਆ, ਤੇ ਪੰਜਾਬੀ ਫੌਜ ਜਿਹੜੀ ਹੈ ਪੂਰੇ ਹਿੰਦੁਸਤਾਨ ਤੇ ਕਬਜ਼ਾ ਕਰ ਲਏਗੀ। ਹਾਂਜੀ, ਉਹ ਵੈਸੇ ਖੌਫਜ਼ਦਾ ਨੇ ਉਹ ਪੰਜਾਬੀਆਂ ਤੋਂ ਉਦੋਂ ਹੀ ਉਹ ਡਰਦੇ ਸੀ, ਤੇ ਇਸੇ ਲਈ ਤੇ ਉਹਨਾਂ ਨੇ ਇਹਨਾਂ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ, ਵੰਡਣ ਦੀ ਤੇ ਅੱਗੇ ਤੋਂ ਅੱਗੇ ਵੰਡਣ ਦੀ। ਜੀ ਮੇਰੇ ਦੋਸਤੋ ਪੰਜਾਬੀਓ, ਚੜ੍ਹਦੀ ਕਲਾ 'ਚ ਰਵੋ, ਅੱਲਾਹ ਤੁਹਾਨੂੰ ਖੁਸ਼ ਰੱਖੇ, ਜਵਾਨੀਆਂ ਮਾਣੋ। ਅਸਲਾਮ ਵਾਲੇਕੁਮ।